ਹੈਗੇ ਸ਼ੁਰੂਆਤ ਕਰਗੇ ਪ੍ਰਵਾਸੀ ਮਜ਼ਦੂਰਾਂ ਤੋਂ, ਪੰਜਾਬ ਦਿਆਂ ਪ੍ਰਵਾਸੀ ਮਜ਼ਦੂਰਾਂ ਤੋਂ। ਇਹ ਚਰਚਾ, ਇਹ ਬਹਿਸ ਬਹੁਤ ਲੰਬੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਖਿੱਤੇ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ, ਜਿਸ ਤਰੀਕੇ ਦਾ ਹਿਮਾਚਲ ਦੇ ਵਿੱਚ ਹੈ ਜਾਂ ਰਾਜਸਥਾਨ ਦੇ ਵਿੱਚ ਹੈ। ਇੱਥੇ ਹਰ ਕੋਈ ਆ ਕੇ ਜ਼ਮੀਨ ਖਰੀਦ ਸਕਦਾ, ਕੁਛ ਕਰ ਸਕਦਾ ਹੈ। ਸਰਹੱਦੀ ਸੂਬੇ ਦਾ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ, ਉਹ ਵੀ ਆਪਾਂ ਹਮੇਸ਼ਾ ਗੱਲ ਜ਼ਿਕਰ ਕਰਦੇ ਹਾਂ। ਕੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਹੁਣ ਪ੍ਰਵਾਸੀ ਮਜ਼ਦੂਰ ਕੱਢ ਦਿੱਤੇ ਜਾਣਗੇ ਜੀ? ਪ੍ਰਵੀਨ ਜੀ, ਜਿਸ ਤਰ੍ਹਾਂ ਤੁਸੀਂ ਇਹਨਾਂ ਮਸਲਿਆਂ ਨੂੰ ਛੂਹਿਆ ਕਿ ਮਸਲੇ ਕਈ ਵਾਰ ਉੱਠਦੇ ਨੇ ਕਿ ਹਾਂ ਇੱਥੇ ਵਿਸ਼ੇਸ਼ ਸੂਬੇ ਦਾ ਦਰਜਾ ਜਾਂ ਇੱਥੇ ਕੋਈ ਨਿਯਮਾਵਲੀ ਬਾਹਰਲੇ ਸੂਬੇ ਵਾਲਿਆਂ ਦੀ ਹੋਵੇ, ਉਸ ਦੇ ਨਾਲ ਇਹ ਵੀ ਚਰਚਾ ਚੱਲਦੀ ਹੈ ਕਿ ਜਦੋਂ ਜਦੋਂ ਆਹ ਪ੍ਰਵਾਸੀ ਮਜ਼ਦੂਰ ਆਏ, ਇਹਨਾਂ ਨੇ ਪੰਜਾਬ ਦਾ ਸੱਭਿਆਚਾਰ ਖਰਾਬ ਕਰਤਾ, ਪੰਜਾਬ ਦਾ ਰਹਿਣ ਸਹਿਣ ਵਿਗਾੜਤਾ, ਸਾਡੇ ਖਾਣ ਪੀਣ ਤੇ ਅਸਰ ਪਾਤਾ, ਬੱਚਿਆਂ ਤੇ ਅਸਰ ਪਾਤਾ। ਇਹ ਇਸ ਲਈ ਜੀ ਇਹ ਤੋਂ ਨਿਜਾਤ ਪਾਉਣ ਦੀ ਲੋੜ ਹੈ ਨਾ। ਕਈ ਪੰਜਾਬ ਦੇ ਪਿੰਡ ਸ਼ਹਿਰ ਹੁਣ ਪੰਜਾਬ ਦੇ ਪਿੰਡ ਸ਼ਹਿਰ ਨਹੀਂ ਲੱਗਦੇ। ਇਹ ਸਾਰੇ ਵਰਤਾਰੇ ਦੇ ਵਿਚਾਲੇ ਜੀ ਜਦੋਂ ਇਹ ਪਹਿਲੂ ਤੁਰਦਾ ਤਾਂ ਕੁਝ ਧਿਰਾਂ ਰਾਜਨੀਤਿਕ ਪੱਖ ਤੋਂ, ਕੁਝ ਧਿਰਾਂ ਪੰਜਾਬ ਦੇ ਫਿਕਰਮੰਦੀ ਚੋਂ ਇਸ ਗੱਲ ਤੇ ਆਉਂਦੀਆਂ ਕਿ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰੋ। ਜਿੱਦਾਂ ਹੀ ਇਹ ਸਵਾਲ ਆਉਂਦਾ ਹੈ, ਤਦ ਹੀ ਨਾਲ ਇਹ ਸਵਾਲ ਆ ਜਾਂਦਾ ਕਿ ਬਈ ਜੇਕਰ ਏਦਾਂ ਹੋਇਆ ਤਾਂ ਇਹਦਾ ਅਸਰ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ 'ਚ ਬੈਠੇ ਪੰਜਾਬੀਆਂ ਤੇ ਪੈ ਸਕਦਾ। ਜੀ ਜੀ। ਤੀਸਰਾ ਇਹਦੇ ਨਾਲ ਜਦੇ ਪਹਿਲੂ ਆ ਜਾਂਦਾ ਹੈ ਤਰਕ ਕਿ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਦੂਏ ਮੁਲਕਾਂ 'ਚ ਜਾ ਕੇ ਅਸੀਂ ਦੂਆਂ ਦਾ ਹੱਕ ਤੇ ਬੈਠੇ ਹਾਂ, ਇਹ ਤਾਂ ਫਿਰ ਆਪਣੇ ਮੁਲਕ ਦੇ ਨੇ, ਫਿਰ ਕਿਉਂ ਗਏ ਜੇ ਮੁਲਕ ਦੇ ਕਿਸੇ ਦੂਸਰੇ ਸੂਬੇ 'ਚ ਰੁਜ਼ਗਾਰ ਕਮਾਉਣ ਹੋਗੇ, ਏਦਾਂ ਕਿਵੇਂ ਹੋ ਸਕਦਾ? ਸੋ ਇਹ ਇੱਕ ਬਹਿਸ ਲਗਾਤਾਰ ਚੱਲਦੀ ਰਹਿੰਦੀ ਆ। ਇਹ ਸਾਰੀ ਬਹਿਸ ਦੇ ਵਿਚਾਲੇ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਮੋਹਾਲੀ ਦੇ ਲੱਗਦੇ 2 ਪਿੰਡਾਂ ਨੇ ਇੱਕ ਵੱਡੇ ਫੈਸਲੇ ਲਏ। ਠੀਕ ਹੈ ਜੀ। ਜਿਨ੍ਹਾਂ ਚੋਂ ਇੱਕ ਪਿੰਡ ਨੇ ਤਾਂ ਸਿੱਧਾ ਫੈਸਲਾ ਲਿਆ ਵੀ ਕਿ ਸਾਡੇ ਪਿੰਡ ਚੋਂ ਸਾਰੇ ਪ੍ਰਵਾਸੀ ਮਜ਼ਦੂਰ ਬਾਹਰ ਨਿਕਲ ਜਾਣ। ਠੀਕ ਹੈ। ਪਿੰਡ 'ਚ ਕੋਈ ਪ੍ਰਵਾਸੀ ਮਜ਼ਦੂਰ ਨਹੀਂ ਰਹੂਗਾ, ਇਹ ਸਾਡੀ ਪੰਚਾਇਤ ਫੈਸਲਾ ਕਰਦੀ ਹੈ ਕਹਿੰਦੇ। ਦੂਸਰੇ ਪਿੰਡ ਨੇ ਨਿਯਮ ਬਣਾਤੇ ਕਿ ਆਹ 11 ਨਿਯਮ ਨੇ ਵੀ ਜਿਹੜਾ ਇਹਨਾਂ ਨਿਯਮਾਂ 'ਚ ਹੈਗਾ ਉਹ ਰਹਿ ਲਵੇ, ਨਹੀਂ ਆਪਣਾ ਬੋਰੀ ਬਿਸਤਰਾ ਚੱਕੋ ਤੇ ਜਾਓ। ਠੀਕ ਹੈ ਜੀ। ਇੱਕ ਪਿੰਡ ਹੈ ਜੰਡਪੁਰ। ਜੰਡਪੁਰ ਪਿੰਡ ਦੀ ਇੱਕ ਨੌਜਵਾਨ ਸਭਾ ਸਾਹਮਣੇ ਆਉਂਦੀ ਹੈ, ਉਹ 11 ਨਿਯਮ ਲੈ ਕੇ ਆਉਂਦੀ ਹੈ, ਜਿਨ੍ਹਾਂ ਚੋਂ 9 ਨਿਯਮ ਸਿਰਫ ਪ੍ਰਵਾਸੀ ਮਜ਼ਦੂਰਾਂ ਲਈ ਨੇ। ਵੈਸੇ ਜਿਹੜੇ ਸਰੋਤੇ ਦਰਸ਼ਕ ਆਪਾਂ ਨੂੰ ਸੁਣ ਦੇਖ ਰਹੇ ਨੇ, ਜਿਹੜੇ 10 ਕੁ ਸਾਲ ਪਹਿਲਾਂ ਤੋਂ ਪੰਜਾਬ 'ਚ ਉੱਠ ਕੇ ਇੱਧਰ ਆ ਗਏ ਨੇ, ਉਹਨਾਂ ਦੀ ਨਜ਼ਰ 'ਚ ਪੰਜਾਬ ਦੇ ਪਿੰਡ ਬੜੇ ਉਹ ਪੁਰਾਣੇ ਰੂਪ ਵਾਲੇ ਹੋਣਗੇ। ਹਾਂਜੀ ਹਾਂਜੀ ਹਾਂਜੀ। 10 ਸਾਲ ਪਹਿਲਾਂ ਵੀ ਮੈਂ ਗੱਲ ਕਰ ਰਿਹਾ, ਅਸੀਂ ਜਿਹੜੇ 30-40 ਸਾਲ ਪਹਿਲਾਂ ਤੋਂ ਇੱਧਰੋਂ ਗਏ ਹੋਏ ਨੇ ਉਹਨਾਂ ਦੇ ਤਸਵੀਰਾਂ ਹੀ ਹੋਰ ਨੇ, ਪਰ 10 ਸਾਲ ਪਹਿਲਾਂ ਵੀ। ਪਰ ਜਿਹੜੇ ਮੈਟਰੋ ਸ਼ਹਿਰਾਂ ਦੇ ਨੇੜੇ ਆ ਗਏ, ਲੁਧਿਆਣੇ, ਜਲੰਧਰ ਵਰਗੇ, ਅੰਮ੍ਰਿਤਸਰ ਵਰਗੇ ਆਲੇ ਦੁਆਲੇ ਦੇ ਪਿੰਡਾਂ 'ਚ ਆ ਗਏ, ਚੰਡੀਗੜ੍ਹ ਦੇ ਜੀਰਕਪੁਰ ਵਾਲੇ ਖੇਤਰ 'ਚ, ਮੋਹਾਲੀ ਖੇਤਰ ਦੇ ਪਿੰਡ ਆ ਗਏ, ਉਹ ਹੁਣ ਬਿਲਕੁਲ ਵੀ ਪਿੰਡ ਨਹੀਂ ਰਹੇ, ਕਲੋਨੀਆਂ ਬਣ ਗਏ ਨੇ। ਜੀ ਬਿਲਕੁਲ। ਸੋ ਉਹਨਾਂ 'ਚ ਹੀ ਆਹ ਪਿੰਡ ਨੇ। ਜੰਡਪੁਰ ਪਿੰਡ ਦੇ ਨੌਜਵਾਨਾਂ ਨੇ ਇੱਕ ਸਭਾ ਬਣਾਈ, ਪਿੰਡ ਦੇ ਹਰ ਘਰ 'ਚੋਂ ਇੱਕ ਬੰਦਾ ਉਸ ਸਭਾ 'ਚ ਲਿਆ ਤੇ ਉਹਨਾਂ ਨੇ ਫੈਸਲੇ ਕਰ ਲਏ ਵੀ ਕਿ ਆਹ 11 ਮਤੇ ਨੇ ਜਿਨ੍ਹਾਂ 'ਚ ਪਿੰਡ ਦੇ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਕੋਈ ਬੀੜੀ ਸਿਗਰਟ ਨਹੀਂ ਪੀਊਗਾ, ਕੋਈ ਜਰਦਾ ਗੁਟਕਾ ਨਹੀਂ ਖਾਊਗਾ ਪਿੰਡ 'ਚ, ਕੋਈ ਨੰਗੇ ਧੜ ਨਹੀਂ ਫਿਰੂਗਾ, ਰਾਤ ਨੂੰ 9 ਵਜੇ ਤੋਂ ਬਾਅਦ ਉਹ ਘੁੰਮ ਨਹੀਂ ਸਕਣਗੇ, ਬਿਨਾਂ ਵੈਰੀਫਿਕੇਸ਼ਨ ਤੋਂ ਪਿੰਡ 'ਚ ਰਹਿ ਨਹੀਂ ਸਕਣਗੇ। ਇਹ ਸਾਰੇ ਨਿਯਮ ਉਹਨਾਂ ਨੇ ਕਾਫੀ ਸਖਤ ਬਣਾਏ ਤੇ 2 ਨਿਯਮ ਉਹਨਾਂ ਨੇ ਪਿੰਡ ਦੇ ਆਪਣੇ ਸਾਂਝੇ ਤੌਰ ਲਈ ਬਣਾਏ ਕਿ ਇੱਕ ਤਾਂ ਵੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਜਵਾਕ ਬਿਨਾਂ ਕਾਗਜ਼ਾਂ ਤੋਂ, ਬਿਨਾਂ ਲਾਇਸੈਂਸ ਤੋਂ, ਜਦ ਤੱਕ 18 ਸਾਲ ਦਾ ਨਹੀਂ ਹੁੰਦਾ, ਕੋਈ ਵਾਹਨ ਨਹੀਂ ਚਲਾਊਗਾ। ਹਾਂਜੀ, ਇਹ ਤਾਂ ਸਹੀ ਹੈ ਜੀ। ਦੂਸਰਾ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਪਿੰਡ 'ਚ ਜਦੋਂ ਮਤਲਬ ਕਿਸੇ ਬੱਚੇ ਜੰਮਣ ਦੀ ਖੁਸ਼ੀ ਆਉਂਦੀ ਆ, ਕੋਈ ਵਿਆਹ ਸ਼ਾਦੀ ਦਾ, ਕੋਈ ਮੰਗਣੇ ਦੀ ਖੁਸ਼ੀ ਆਉਂਦੀ ਆ, ਤਾਂ ਜਿਹੜੇ ਥਰਡ ਜੈਂਡਰ ਵਧਾਈਆਂ ਲੈਣ ਆਉਂਦੇ ਨੇ, ਹੈਨਾ, ਉਹਨਾਂ ਨੂੰ 2100 ਤੋਂ ਵੱਧ ਕੋਈ ਅਦਾਇਗੀ ਨਹੀਂ ਹੋਊਗੀ। ਠੀਕ ਹੈ। ਇਹ 2 ਨਿਯਮ ਆ ਗਏ ਪਿੰਡ ਲਈ। ਬਾਕੀ ਨਿਯਮ ਆ ਗਏ, ਮਤਲਬ ਠੀਕ ਹੈ, ਬੀੜੀ ਸਿਗਰਟ ਨਾਲ ਆਪਾਂ ਨੂੰ ਬਹੁਤ ਹੋਰੇ ਤਰ੍ਹਾਂ ਦੀ ਐਲਰਜੀ ਹੁੰਦੀ ਹੈ ਨਾ, ਗੁਟਕਾ ਜੇ ਉਹ ਥੁੱਕੀ ਜਾਣਾ, ਕੂੜਾ ਕਿਤੇ ਸਿੱਟ ਦੇਣਾ, ਜਾਂ ਮਤਲਬ ਪ੍ਰਵਾਸੀ ਮਜ਼ਦੂਰ ਸਾਡੇ ਕਲੀ ਲੂੰਗੀ ਲਾ ਕੇ ਫਿਰੀ ਜਾਂਦੇ ਨੇ, ਮਤਲਬ ਹੈਨਾ, ਉਹ ਇਹ ਸਾਰੀ ਚੀਜ਼ਾਂ ਨੇ, ਮਾਹੌਲ, ਰਹਿਣ ਖਾਣ, ਉਹ ਸਾਰੀ ਚੀਜ਼ਾਂ ਨੇ ਮਤਲਬ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਤੇ ਉਹਨਾਂ ਚੋਂ ਇਹ ਨਿਯਮ ਬਣੇ। ਚੰਗਾ ਹੋਵੇ ਇਹ ਨੌਜਵਾਨ ਇਸ ਨਿਯਮ ਤੇ ਵੀ ਆਉਣ ਕਿ ਬਈ ਸ਼ਰਾਬ ਤੋਂ ਵੀ ਦੂਰ ਰਹੂਗਾ ਪਿੰਡ, ਚਿੱਟੇ ਤੋਂ ਵੀ ਦੂਰ ਰਹੂਗਾ, ਸਿੰਥੈਟਿਕ ਨਸ਼ੇ ਤੋਂ ਵੀ ਦੂਰ ਰਹੂਗਾ। ਉਸ ਗੱਲ ਵੱਲ ਵੀ ਜੇ ਵੱਧ ਜਾਵੇ ਤਾਂ ਹੋਰ ਵੀ ਬਾਕਮਾਲ ਆ। ਪਰ ਇਹ ਨਿਯਮ ਬਣਾਉਣ ਲੱਗਿਆ ਉਹਨਾਂ ਦਾ ਇੱਕ ਤਰਕ ਬੜਾ ਕਮਾਲ ਸੀ ਪ੍ਰਵੀਨ ਜੀ। ਅੱਛਾ। ਉਹ ਤਰਕ ਸੀ ਕਿ ਬਈ ਜੇ ਕੋਈ ਸ਼ਹਿਰ 'ਚ ਕਲੋਨੀ ਉਸਰਦੀ ਆ, ਕੋਈ ਫਲੈਟ ਬਣਦੇ ਨੇ, ਹੈਨਾ, ਕੋਈ ਟਾਵਰ ਖੜੀ ਹੁੰਦੀ ਆ, ਤਾਂ ਉਹਨਾਂ ਦੇ ਵੀ ਤਾਂ ਨਿਯਮ ਨੇ ਨਾ। ਤੇ ਅਸੀਂ ਆਪਣੇ ਪਿੰਡ ਦਾ ਨਿਯਮ ਬਣਾ ਲਿਆ ਕਹਿੰਦੇ, ਤੇ ਅਸੀਂ ਇਹਦੇ ਲਈ ਬਕਾਇਦਾ ਪਿੰਡਾਂ 'ਚ ਬੋਰਡ ਲਾਤੇ, ਪਿੰਡ 'ਚ ਆਪਣੀ ਚਰਚਾ ਕਰਤੀ,
ਹਰ ਪਿੰਡ ਦੇ, ਸਾਡੇ ਪਿੰਡ ਦੇ ਹਰ ਘਰ ਦਾ ਇੱਕ ਜੀ ਸਾਡੇ ਨਾਲ ਮੈਂਬਰ ਆ, ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਹੈ ਕਿ ਹਰ ਘਰ ਘਰ ਜਾ ਕੇ ਜਾਣਕਾਰੀ ਦਿਆਂਗੇ। 15 ਦਿਨਾਂ ਤੋਂ ਬਾਅਦ ਜੇਕਰ ਕੋਈ ਬੀੜੀ ਸਿਗਰਟ ਪੀਂਦਾ, ਕੋਈ ਕਿਸੇ ਤਰ੍ਹਾਂ ਦੀ ਘਟਨਾ ਦੇ ਵਿੱਚ ਕੋਈ ਗੰਦ ਸਿੱਟਦਾ, ਕੋਈ ਬਿਨਾਂ ਵੈਰੀਫਿਕੇਸ਼ਨ ਤੋਂ ਰਹਿੰਦਾ, ਜਾਂ ਇੱਕ ਕਮਰੇ 'ਚ 2 ਤੋਂ ਵੱਧ ਬੰਦੇ ਰਹਿੰਦੇ, ਤਾਂ ਉਸ ਦਾ ਮਕਾਨ ਮਾਲਕ ਜ਼ਿੰਮੇਵਾਰ ਹੋਏਗਾ। ਜੀ, ਇਸ ਦੀ ਚਰਚਾ ਤੁਰ ਰਹੀ ਆ। ਇਹ ਤੋਂ ਪਹਿਲਾਂ ਜਿਹੜਾ ਇੱਕ ਪਿੰਡ ਨੇ ਫੈਸਲਾ ਲਿਆ ਉਹ ਹੈ ਮੁੱਦੋ ਸੰਗਤੀਆਂ। ਠੀਕ ਹੈ ਜੀ। ਮੁੱਦੋ ਸੰਗਤੀਆਂ ਪਿੰਡ ਦੇ ਹਵਾਲੇ ਨਾਲ ਖਬਰ ਨਸਰ ਹੋਈ ਕਿ ਵੀ ਪਿੰਡ ਨੇ, ਪੰਚਾਇਤ ਨੇ ਮਤਾ ਪਾ ਲਿਆ ਕਿ ਸਾਡੇ ਪਿੰਡ ਦੇ ਵਿੱਚ ਆਬੋ ਹਵਾ ਖਰਾਬ ਕਰਦੇ ਨੇ, ਸਾਡੇ ਪਿੰਡ ਦਾ ਸੱਭਿਆਚਾਰ ਖਰਾਬ ਕਰਦੇ ਨੇ, ਪਰਿਵਾਰ ਦੇ ਬੱਚਿਆਂ ਤੇ ਮਾੜਾ ਅਸਰ ਪੈਂਦਾ ਤੇ ਕ੍ਰਾਈਮ ਵੱਧ ਗਿਆ ਸਾਡੇ ਪਿੰਡ 'ਚ। ਠੀਕ ਹੈ। ਇਸ ਲਈ ਮੁੱਦੋ ਸੰਗਤੀਆਂ ਪਿੰਡ ਦੀ ਪੰਚਾਇਤ ਫੈਸਲਾ ਕਰਦੀ ਹੈ ਕਿ ਇਹਨਾਂ ਨੂੰ ਪਿੰਡੋਂ ਕੱਢਿਆ ਜਾਵੇ, ਕਿ ਪਿੰਡੋਂ ਬਾਹਰ ਹੋ ਜਾਣ। ਇਸ ਫੈਸਲੇ ਦੇ ਮਾਮਲਾ ਥਾਣੇ ਤੱਕ ਚਲਾ ਗਿਆ, ਡੀਐਸਪੀ ਦੇ ਧਿਆਨ 'ਚ ਆ ਗਿਆ, ਮਾਮਲਾ ਕੋਰਟ ਤੱਕ ਚਲਾ ਗਿਆ। ਹੁਣ ਕੋਰਟ 'ਚ ਤਰਕੇ ਦਿੱਤਾ ਜਾ ਰਿਹਾ ਵੀ ਕਿ ਪੰਚਾਇਤ ਕਿਵੇਂ ਮਤਾ ਪਾ ਲੂਗੀ, ਪੰਚਾਇਤ ਤਾਂ ਹੈ ਹੀ ਨਹੀਂ। ਠੀਕ ਹੈ। ਪੰਚਾਇਤਾਂ ਤਾਂ ਭੰਗ ਨੇ। ਹੁਣ ਇਹ ਸਾਰੀ ਪ੍ਰਕਿਰਿਆ ਚਰਚਾ 'ਚ, ਪਰ ਇਸ ਚਰਚਾ ਨੇ ਇੱਕ ਫਿਕਰ ਪੈਦਾ ਕਰਤਾ ਕਿ ਕੀ ਪੰਜਾਬ ਦੇ ਵਿੱਚ ਹੁਣ ਸਾਰੇ ਪਿੰਡਾਂ 'ਚ ਹਵਾ ਚੱਲੇਗੀ। ਦੇਖੋ ਪ੍ਰਵੀਨ ਜੀ, ਇੱਕ ਤਾਂ ਤਰੀਕਾ ਹੈਗਾ ਕਿ ਤੁਸੀਂ ਉਹਨਾਂ ਲਈ ਸਪੇਸ ਬਣਾਈ ਤਾਂ ਉਹ ਆਏ। ਤੁਸੀਂ ਥਾਂ ਛੱਡੀ ਹੈ। ਮਤਲਬ ਮੈਨੂੰ ਯਾਦ ਆ, ਪਿੰਡ 'ਚੋਂ ਝੋਨਾ ਲਾਉਣ ਲਈ ਆਉਂਦੇ ਸੀ ਕੁਝ ਦਿਨਾਂ ਲਈ, ਤੇ ਉਹਨਾਂ ਦਿਨਾਂ 'ਚ ਉਹਨਾਂ ਦਾ ਰੇਡੀਓ ਹੱਥ 'ਚ ਹੁੰਦਾ ਸੀ, ਰੇਡੀਓ ਫੜ ਕੇ ਤੁਰੇ ਫਿਰਦੇ ਰਹਿੰਦੇ ਸੀ। ਹੋਲੀ ਹੁੱਲੀ ਵੀ ਖੇਡਦੇ ਆਪਾਂ ਪਿੰਡ 'ਚ ਦੇਖੇ, ਲਾਈਨ ਬਣਾ ਕੇ ਤੁਰਦੇ ਸੀ, ਹੈ ਨਾ। ਤੇ ਖੇਤਾਂ 'ਚ ਰਹਿੰਦੇ ਸੀ, ਉੱਥੇ ਆਲੂ ਦੇ ਦਿਓ, ਉੱਥੇ ਪਿਆਜ਼ ਦੇ ਦਿਓ, ਉੱਥੇ ਚੌਲਾਂ ਦੀ ਬੋਰੀ ਦੇ ਦਿਓ, ਤੇ ਚੱਲ ਕੰਮ ਚੱਲ। ਫਿਰ ਉਹ ਸਾਡੇ ਘਰਾਂ ਤੱਕ ਆ ਗਏ, ਸਾਂਝੀ ਸੀਰੀਆਂ ਤੱਕ ਆ ਗਏ, ਕੰਮਾਂ ਕਾਰਾਂ 'ਚ ਆ ਗਏ, ਕਾਰੋਬਾਰ 'ਚ ਆ ਗਏ, ਪਰਿਵਾਰਾਂ ਸਣੇ ਆ ਗਏ। ਜੇ ਅਸੀਂ ਉਹਨਾਂ ਲਈ ਕੰਮ ਲਈ ਸਪੇਸ ਪੈਦਾ ਕੀਤੀ ਤਾਂ ਉਹ ਇੱਥੇ ਆਏ। ਤੇ ਜੇ ਤਾਂ ਹੁਣ ਤੁਸੀਂ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਤੋਰੋਗੇ, ਆ ਤਾਂ ਫਿਰ ਵੀ ਨਿਯਮ ਬਣਾਇਆ ਨਾ। ਮਤਲਬ ਪੰਚਾਇਤ ਨੇ ਮਤਾ ਪਾ ਲਿਆ, ਨੌਜਵਾਨ ਸਭਾ ਨੇ, ਇਹ ਤਾਂ ਬੜੀ ਇੱਕ ਮਤਲਬ ਸਾਦਗੀ ਵਾਲੀ ਪ੍ਰਕਿਰਿਆ ਨਾ, ਨਿਯਮਾਵਲੀ ਵਾਲੀ ਪ੍ਰਕਿਰਿਆ। ਪਰ ਜੇਕਰ ਇਸ ਫਾਰਮੂਲੇ ਨਾਲ ਵੀ ਇਹ ਪੂਰੇ ਪਿੰਡ ਪੰਜਾਬ 'ਚ ਮੁਹਿੰਮ ਤੁਰ ਪਈ ਕਿ ਇਹਨਾਂ ਨੂੰ ਬਾਹਰ ਕਰੋ, ਤਾਂ ਮੈਨੂੰ ਡਰ ਇਸ ਗੱਲ ਦਾ ਕਿ ਇਹਦਾ ਅਸਰ ਉਹਨਾਂ ਪੰਜਾਬੀ ਭਾਈਚਾਰੇ ਤੇ ਪੈਣਾ ਜਿਹੜਾ ਪੰਜਾਬ ਦੇ ਬਾਹਰਲੇ ਸੂਬਿਆਂ 'ਚ ਬੈਠਾ। ਤੇ ਉਹਨਾਂ ਨੇ ਇਹੋ ਜਿਹੇ ਮਤੇ ਨਹੀਂ ਪਾਉਣੇ ਉੱਥੇ, ਹਿੰਸਕ ਵਾਰਦਾਤਾਂ ਹੈ ਨਾ। ਉਹ ਤਾਂ ਲੁੱਟਾਂ ਖੋਹਾਂ ਕਰਨ ਨੂੰ, ਟਰੱਕਾਂ ਵਾਲੇ ਨੂੰ ਨਹੀਂ ਛੱਡਦੇ, ਸਾਡਿਆਂ ਨੂੰ ਨਹੀਂ ਛੱਡਦੇ। ਬਿਲਕੁਲ ਸਹੀ, ਠੀਕ ਹੈ ਨਾ। ਇਸ ਲਈ ਮੈਨੂੰ ਇਹ ਫਿਕਰ ਖੜਾ। ਉਹਦਾ ਬਦਲ, ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਪੰਜਾਬ ਬਣੇ, ਤਾਂ ਉਹਦੀ ਥਾਂ ਤੇ ਸਾਡੇ ਮੁੰਡੇ ਜਿਹੜੇ ਤਾਂਸਾਂ ਕੁੱਟਦੇ ਨੇ, ਮੋਟਰਸਾਈਕਲਾਂ ਦੀ ਗੇੜੀਆਂ ਲਾਉਂਦੇ ਨੇ, ਉਹ ਕੰਮ ਕਰਨ। ਤੇ ਤੁਸੀਂ ਉਹਨਾਂ ਦੀ ਕੰਮ ਵਾਲੀ ਜੇ ਸਪੇਸ ਖਤਮ ਕਰੋਗੇ ਤੇ ਉਹਨਾਂ ਨੂੰ ਇੱਥੇ ਕੰਮ ਹੀ ਨਹੀਂ ਮਿਲੂਗਾ, ਫਿਰ ਉਹ ਜਾਣਗੇ ਕਿਤੇ ਨਾ ਕਿਤੇ, ਚਲੇ ਜਾਣਗੇ। ਬਿਲਕੁਲ ਜੀ। ਫਿਰ ਤੁਹਾਨੂੰ ਇਹ ਪ੍ਰਕਿਰਿਆ ਨਾਲ ਇੱਕ ਫਿਕਰ ਪੈਦਾ ਹੁੰਦਾ ਕਿ ਕਿਤੇ ਹੋਰ ਹਿੱਸਾ, ਕਿਉਂਕਿ ਪੰਜਾਬ 'ਚ ਕਈ ਧਿਰਾਂ ਮੈਂ ਅਜਿਹੀਆਂ ਜਾਣਦਾ ਜਿਹੜੀ ਛੇਤੀ MP MLA ਬਣਨ ਨੂੰ ਫਿਰਦੇ ਨੇ। ਉਹ ਇਹਨਾਂ ਮੁੱਦਿਆਂ ਨੂੰ ਹਵਾ ਵੀ ਦਿੰਦੇ ਨੇ। ਤੇ ਇਹਦਾ ਤਰਕ ਸੰਗਤ ਤਰੀਕਾ ਨਹੀਂ। ਮਤਲਬ ਦੇਖੋ, ਦੋ ਘਟਨਾਵਾਂ ਨੇ ਜਿਹਦੀ ਆਪਾਂ ਜ਼ਿਕਰ ਕਰ ਰਹੇ ਹਾਂ। ਇੱਕ ਨਿਯਮ ਬਣਾ ਰਹੀ ਆ, ਇੱਕ ਫਰਮਾਨ ਸੁਣਾ ਰਹੀ ਆ। ਫਰਮਾਨ ਵਾਲੇ ਨਾਲ ਥਾਣੇ ਕਚਹਿਰੀਆਂ ਤੱਕ ਮਾਮਲਾ ਚਲਾ ਗਿਆ, ਨਿਯਮ ਅਪਣਾ ਲਓ ਭਾਈ, ਰਹਿ ਲਓ, ਨਹੀਂ ਜਾਓ ਭਾਈ। ਸੋ ਇਸ ਹਵਾਲੇ ਨਾਲ ਪੰਜਾਬ ਦੇ ਵਿੱਚ ਪਰ ਇਹ ਚਰਚਾ ਤੁਰ ਪਈ ਇਹਨਾਂ ਦੋਆਂ ਪਿੰਡਾਂ ਦੇ ਹਵਾਲੇ ਨਾਲ। ਉਹ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਪਿੰਡਾਂ 'ਚ ਜੇ ਮਤੇ ਪੈਣ, ਕੁਝ ਅਜਿਹੀ ਪ੍ਰਕਿਰਿਆ ਹੋਵੇ, ਪਰ ਇਹਦਾ ਅਸਰ ਕਿਤੇ ਯੂਪੀ, ਬਿਹਾਰ, ਰਾਜਸਥਾਨ, ਹੋਰਨਾਂ ਸੂਬਿਆਂ 'ਚ ਬੈਠੇ ਸਾਡੇ ਪੰਜਾਬੀਆਂ ਤੇ ਨਾ ਪੈ ਜਾਵੇ। ਮੈਨੂੰ ਇਹ ਖਦਸ਼ਾ ਜ਼ਰੂਰ ਹੈਗਾ। ਦੇਖੋ, ਕਿਸੇ ਨੂੰ ਵੀ ਨਾ ਡੰਡੇ ਦੇ ਜ਼ੋਰ ਦੇ ਨਾਲ ਤੁਸੀਂ ਪਿੰਡੋਂ ਨਹੀਂ ਕੱਢ ਸਕਦੇ, ਇਹ ਸੱਚ ਹੈ। ਜਿਹੜਾ ਤੁਸੀਂ ਛੋਇਆ ਨਾ ਮਸਲਾ ਕਿ ਬਈ ਆਪਾਂ ਉਹਨਾਂ ਨੂੰ ਕੰਮ ਦਿੱਤਾ ਉਹ ਫੇਰ ਆਏ ਨੇ, ਇਹ ਵੀ ਸੱਚ ਹੈ। ਤੀਜੀ ਗੱਲ ਇਹ ਆ ਵੀ ਜੇ ਆਪਾਂ ਆਪਣੇ ਖਿੱਤੇ ਨੂੰ ਖਿੱਤਾਵਾਦ ਉੱਤੇ ਇਸ ਤਰ੍ਹਾਂ ਨਾਲ ਮਤੇ ਪਾ ਕੇ ਜਾਂ ਇਸ ਤਰ੍ਹਾਂ ਨਾਲ ਕਿਸੇ ਧਿਰ ਉੱਤੇ ਵਧੀਕੀ ਕਰਾਂਗੇ, ਤਾਂ ਇਹ ਸਾਡੀ ਰਾਜਨੀਤੀ ਮਰਾਠਿਆਂ ਦੀ ਰਾਜਨੀਤੀ ਨਾਲ ਮਿਲਦੀ ਜੁਲਦੀ ਹੋ ਜਾਊਗੀ। ਉਹ ਵੀ ਇਸ ਤਰ੍ਹਾਂ ਦੀ ਕਰਦੇ ਨੇ, ਕਦੇ ਬਿਹਾਰੀਆਂ ਨੂੰ ਕੁੱਟਤਾ, ਕਦੇ ਕਿਹਨੂੰ ਕੁੱਟਤਾ। ਫਿਰ ਜਦੋਂ ਆਪਾਂ ਉਹਨਾਂ ਦੀ ਉਹ ਆਲੋਚਨਾ ਕਰਦੇ ਹਾਂ, ਫਿਰ ਸਾਨੂੰ ਉਹ ਹੱਕ ਸਾਡਾ ਬਰਖਾਸਤ ਹੋ ਜਾਂਦਾ, ਸਾਨੂੰ ਕਹਿਣ ਦਾ ਹੱਕ ਨਹੀਂ ਆ। ਹਾਂ, ਸਮਾਜਿਕ ਸਦਾਚਾਰ 'ਚ ਕੁਝ ਚੀਜ਼ਾਂ ਆਉਂਦੀਆਂ ਨੇ। ਮੰਨ ਲਓ ਕੋਈ ਸਿਗਰਟ ਬੀੜੀ ਹੈ ਪੀਂਦਾ, ਉਹ ਨਹੀਂ ਪਸੰਦ ਕਰਦੇ ਆਪਣੇ ਲੋਕ, ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਉਹਨਾਂ ਚੀਜ਼ਾਂ ਨੂੰ ਪਸੰਦ ਕਰਦੇ, ਤੰਬਾਕੂ ਨੂੰ ਨਹੀਂ ਕਰਦੇ। ਜਿਹੜਾ ਧੋਤੀ ਲਾ ਕੇ ਤੁਰੇ ਫਿਰਦੇ ਰਹਿਣਾ ਬਨੈਣ ਪਾ ਕੇ, ਉਹ ਵੀ ਆਪਣੇ ਸਮਾਜਿਕ ਸਦਾਚਾਰ ਦਾ ਹਿੱਸਾ ਨਹੀਂ ਗਾ। ਤੀਜਾ ਜਿਹੜਾ ਪਛਾਣ ਪੱਤਰ ਦੀ ਗੱਲ ਹੈ, ਇਹ ਜ਼ਰੂਰੀ ਹੈ, ਕਿਉਂਕਿ ਕਈ ਥਾਈਂ ਪ੍ਰਵਾਸੀ ਮਜ਼ਦੂਰਾਂ ਦੇ ਹੱਥੋਂ ਐਸੇ ਕ੍ਰਾਈਮ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਲੱਭਣਾ ਵੀ ਔਖਾ ਹੋ ਗਿਆ। ਸੋ ਪਛਾਣ ਤਾਂ ਹੋਣੀ ਚਾਹੀਦੀ ਹੈ, ਪਿੰਡ 'ਚ ਤੁਹਾਡਾ ਬੰਦਾ ਕੌਣ ਰਹਿ ਰਿਹਾ, ਕੌਣ। ਸ਼ੁਰੂ 'ਚ ਤਾਂ ਆਪਣੇ ਸਾਂਝੀ ਸੀਰੀ ਉਹ ਪੈਸੇ ਲੈ ਕੇ ਭੱਜ ਜਾਂਦੇ ਸੀ। ਹਾਂਜੀ, ਬਿਲਕੁਲ, ਇਹ ਬੜਾ ਚੱਲਿਆ। ਪੈਸੇ ਲੈ ਕੇ ਮੁੜ ਕੇ ਆਉਣਾ ਹੀ ਨਾ। ਹਾਂ, ਪਹਿਲਾਂ
ਪੈਸੇ ਲੈ ਕੇ ਤਾਂ ਚਲੋ ਫਿਰ ਵੀ ਉਹ ਤਾਂ ਇੱਕ ਮੰਨ ਲਓ ਥੋੜਾ ਬਹੁਤਾ ਆਰਥਿਕ ਨੁਕਸਾਨ ਆ, ਪਰ ਹੋਰ ਵੱਡੇ ਕਈ ਹਾਂ, ਕ੍ਰਾਈਮ ਦੇ ਵਿੱਚ ਕਿਸੇ ਬਿਲਕੁਲ। ਪਰਿਵਾਰ ਦਲਿਤ ਪਰਿਵਾਰ ਦਾ ਜੀਅ ਮਾਰ ਦੇਣਾ ਜਾਂ ਉਹਦੀ ਕੋਈ ਬੱਚੀ ਨੂੰ ਭਜਾ ਕੇ ਲੈ ਜਾਣਾ, ਉਧਾਲ ਕੇ ਲੈ ਜਾਣਾ, ਇਸ ਤਰ੍ਹਾਂ ਦੀਆਂ ਵਾਰਦਾਤਾਂ ਹੀ ਬਹੁਤ ਵਾਪਰੀਆਂ। ਬਹੁਤ ਜਿਵੇਂ ਹੁੰਦੀਆਂ। ਹਾਂਜੀ, ਜਿਵੇਂ ਤੁਸੀਂ ਕਿਹਾ ਨਾ ਉਹ ਹਲੇ ਇੱਧਰਲੇ ਇਲਾਕੇ ਦੇ ਵਿੱਚ ਮੁਕਤਸਰ, ਫਰੀਦਕੋਟ ਦੇ ਇਲਾਕੇ ਦੇ ਵਿੱਚ ਹਲੇ ਵੀ ਉਹ ਚੀਜ਼ ਏਦਾਂ ਹੀ ਆ ਵੀ ਉਹ ਆਉਂਦੇ ਨੇ, ਝੋਨਾ ਲਾਉਂਦੇ ਨੇ, ਮੋਟਰਾਂ ਤੇ ਰਹਿੰਦੇ ਨੇ, ਆਪਦਾ ਰਾਸ਼ਨ ਪਾਣੀ ਲੈ ਜਾਂਦੇ ਨੇ, ਉੱਥੇ ਹੀ ਖਾਂਦੇ ਨੇ, ਉੱਥੇ ਹੀ ਪਕਾਉਂਦੇ ਨੇ।